ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਸਾਡੇ ਕੋਲ ਲਿਖਤ ਆਈ ਹੈ ਸੈਨ ਹੋਜ਼ੇ ਤੋਂ ਹਰਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਗ੍ਰਿਤੀ ਸ਼ੁਕਲਾ ਜ਼ੀ ਟੀਵੀ ਦੀ ਇੱਕ ਸਹਾਇਕ ਪ੍ਰੋਡਿਊਸਰ ਹੈ। ਉਸ ਦਾ ਇੱਕ ਟਵੀਟ ਜੋ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਸ ਵਿੱਚ ਉਸਨੇ ਕਿਹਾ ਕਿ ਸਿੱਖ 1984 ਦੇ ਕਤਲੇਆਮ ਦੇ ਹੱਕਦਾਰ ਸਨ। ਮੈਂ ਉਸ ਦੀ ਫੋਟੋ ਵੀ ਭੇਜ ਰਿਹਾ ਹਾਂ। ਜਿੰਨਾ ਕੁੜੱਤਣ ਭਰਿਆ ਇਹ ਸੁਣਨ ਨੂੰ ਲੱਗਦਾ ਹੈ, ਇਹ ਸੱਚਾਈ ਹੈ ਕਿ ਬਹੁਗਿਣਤੀ ਦੀ ਮਾਨਸਿਕਤਾ ਅੱਜ ਹੀ ਇਹੀ ਹੈ। ਸਿੱਖ ਅਤੇ ਹਿੰਦੂ ਦੋਵੇਂ ਸਾਨੂੰ ਇਹ ਗੱਲ ਕਦੋਂ ਸਮਝ ਆਵੇਗੀ ਕਿ 1984 ਤੋਂ ਬਾਅਦ ਕਾਂਗਰਸ ਨੂੰ ਇਤਿਹਾਸ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਬਹੁਗਿਣਤੀ ਸਾਡੀ ਨਸਲਕੁਸ਼ੀ ਦੇ ਹੱਕ ਵਿੱਚ ਨਹੀਂ ਸੀ। ਅੱਜ ਵੀ ਜੇ ਤੁਸੀਂ ਸੋਸ਼ਲ ਮੀਡੀਆ ਦੇਖੋ ਤਾਂ ਸਿੱਖ ਸਤਵੰਤ ਸਿੰਘ ਬੇਅੰਤ ਸਿੰਘ ਨੂੰ ਯਾਦ ਕਰਨ ਦੀ ਥਾਂ ਤੇ ਦੀਵਾਲੀ ਦੀਆਂ ਵਧਾਈਆਂ ਦੇਣ ਵਿੱਚ ਮਸ਼ਰੂਫ ਹਨ। ਡਾਕਟਰ ਸਾਹਿਬ, ਮੈਂ ਸੱਚਮੁੱਚ ਹੀ ਸਿੱਖੀ ਦੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਹਾਂ। ਅਸੀਂ ਇਹ ਗੱਲ ਕਦੋਂ ਕਹਿ ਸਕਾਂਗੇ ਕਿ ਅਸੀਂ ਖਾਲਿਸਤਾਨ ਚਾਹੁੰਦੇ ਹੀ ਨਹੀਂ, ਬਲਕਿ ਸਾਡੀ ਹੋਂਦ ਲਈ ਖਾਲਿਸਤਾਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ ਸਾਨੂੰ ਆਹ ਮਿੱਠੀਆਂ ਗੱਲਾਂ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਹਰ ਗੱਲ ਵਿੱਚ ਸਿਆਸੀ ਲਾਹ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮੇਰਾ ਸਵਾਲ ਹੈ ਕਿ ਅਸੀਂ ਕਦੋਂ ਅਤੇ ਕਿਵੇਂ ਇਹ ਹਾਸਲ ਕਰ ਸਕਦੇ ਹਾਂ। ਜੇ ਅਸੀਂ ਨੌਜਵਾਨਾਂ ਦੇ ਪੱਧਰ ਤੋਂ ਸ਼ੁਰੂ ਕਰੀਏ ਤਾਂ ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਹਿੰਸਕ ਇਤਿਹਾਸ ਤੋਂ ਦੂਰ ਰੱਖਣਾ ਚਾਹੁੰਦੇ ਹਨ। ਕਿਰਪਾ ਕਰਕੇ ਆਪਣੀ ਸਲਾਹ ਦਿਓ ਜੀ। ਡਾਕਟਰ ਸਾਹਿਬ, ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਇਹ ਔਰ ਉਹਨਾਂ ਦੀ ਸਿੰਘਣੀ ਬੇਟੀ ਮਨਦੀਪ ਕੌਰ, ਜਿਹੜੀ ਸਾਡਾ ਪਰਿਵਾਰ ਜਿਹੜਾ ਮੇਰੇ ਹੀ ਪਰਿਵਾਰ ਦਾ ਹਿੱਸਾ ਨੇ, ਕਿਉਂਕਿ ਜਿਸ ਅੰਦਾਜ਼ 'ਚ ਇਹਨਾਂ ਦੇ ਪਰਿਵਾਰ ਨੇ, ਇਹਨਾਂ ਦੇ ਪਿਤਾ ਜੀ ਨੇ ਸਾਡਾ ਸਾਥ ਦਿੱਤਾ 90-91 ਤੋਂ। ਮੈਂ ਜਦੋਂ ਸੈਨ ਹੋਜ਼ੇ ਕੈਲੀਫੋਰਨੀਆ ਬੈਲਟ 'ਚ ਹੁੰਦਾ ਤੇ ਹਮੇਸ਼ਾ ਮੈਂ ਮਹਿਸੂਸ ਕਰਦਾ ਕਿ ਕਾਸ਼ ਇਸ ਕਿਸਮ ਦੀ ਡਿਵੋਸ਼ਨ ਡੈਡੀਕੇਸ਼ਨ ਵਾਲੇ ਕੁਝ ਗਿਣਤੀ ਦੇ ਪਰਿਵਾਰ ਹੀ ਹੋਣ ਤੇ ਫਿਰ ਸਾਡੀ ਮੰਜ਼ਿਲ ਹੋਰ ਵੀ ਕਰੀਬ ਹੋਏ। ਬਹੁਤਿਆਂ ਦਾ ਤਾਂ ਸਾਡਾ ਹਾਲ ਕੁਝ ਇਸ ਕਿਸਮ ਦਾ ਹੋ ਗਿਆ, ਜਿਵੇਂ ਇੱਕ ਨਿਰੰਜਨ ਸਿੰਘ ਨਾਕਸ ਦੀ ਇੱਕ ਨਜ਼ਮ ਦਾ ਹਿੱਸਾ ਸੀ ਕਿ ਜਦੋਂ ਤੱਕ ਤੇਰੇ ਕਹਿਣ ਤੇ ਕਰਨ ਦੇ ਵਿੱਚ ਫਰਕ ਹੈ, ਤੂੰ ਫਰੇਬੀ ਹੈ ਤੇ ਤੇਰੀ ਕਲਾ ਕੁੰਭੀ ਨਰਕ ਹੈ। ਅੱਜ ਸਾਡਾ ਹਾਲ ਇਹੀ ਹੋਇਆ ਕਿ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਵੱਡੀ ਗਿਣਤੀ ਉਹਨਾਂ ਦੀ ਹੈ। ਵੀਰ ਹਰਪ੍ਰੀਤ ਸਿੰਘ ਸਚਿਆਰਤਾ ਨਾਲ ਮਹਿਸੂਸ ਕਰਦੇ ਨੇ ਕਿ ਅੱਜ ਵੀ ਅਸੀਂ ਇੰਨੀ ਤਬਾਹੀ ਬਰਬਾਦੀ ਤੋਂ ਬਾਅਦ ਜਦੋਂ ਨਜ਼ਰ ਆ ਰਿਹਾ ਕਿ ਸਾਡੇ ਵਰਤਮਾਨ 'ਚ ਸਾਡੇ ਨਾਲ ਕੀ ਹੋ ਰਿਹਾ ਹੈ, ਭਵਿੱਖ ਸਾਡਾ ਕਿਸ ਕਦਰ ਧੁੰਦਲਾ ਹੈ, ਔਰ ਜਿਹੜਾ ਦੁਸ਼ਮਣ ਦਾ ਪ੍ਰਚਾਰ ਦਾ ਸਾਰਾ ਹੀ ਪੂਰਾ ਜ਼ੋਰ ਹੈ ਉਹ ਅੱਜ ਵੀ ਸਿੱਖਾਂ ਨੂੰ ਹੀ ਗੁਨਾਹਗਾਰ ਸਾਬਤ ਕਰਨ ਤੇ ਲੱਗਾ ਹੋਇਆ। ਜਿਵੇਂ ਇਹਨਾਂ ਨੇ ਜਾਗ੍ਰਿਤੀ ਸ਼ੁਕਲਾ ਦਾ ਜ਼ਿਕਰ ਕੀਤਾ, ਜ਼ੀ ਟੀਵੀ ਦੀ ਸਹਾਇਕ ਪ੍ਰੋਡਿਊਸਰ, ਔਰ ਜੇ ਤੁਸੀਂ ਜ਼ੀ ਟੀਵੀ ਔਰ ਇਹਨਾਂ ਦਾ ਐਲਫਾ ਟੀਵੀ ਔਰ ਇਹਨਾਂ ਦੀ ਸਾਂਝ ਹੁਣ ਤਾਂ ਬਾਦਲਕਿਆਂ ਦੇ ਨਾਲ ਫਿਰ ਘਿਓ ਖਿਚੜੀ ਹੋ ਗਏ ਨੇ। ਇੱਕ ਸਟੇਜ ਤੇ ਇਹਨਾਂ ਦਾ ਸੀ ਅਲਟੀਮੇਟਲੀ ਇਨ ਦਾ ਐਂਡ ਆਫ ਦਾ ਡੇ ਇਹ ਸਾਰੇ ਹੀ ਜਿਹੜੇ ਵਪਾਰੀ ਕਿਸਮ ਦੇ ਲੋਕ ਧਨ ਦੇ ਨਾਲ ਜਿਹੜੇ ਹਰ ਚੀਜ਼ ਨੂੰ ਟ੍ਰੇਡ ਕਰਦੇ ਨੇ, ਜਿਨ੍ਹਾਂ 'ਚ ਮੋਰੈਲਿਟੀ, ਧਰਮ, ਇੱਜ਼ਤ, ਆਬਰੂ ਸਾਰਾ ਕੁਛ ਹੀ ਹੁੰਦਾ ਹੈ। ਔਰ ਇਹ ਉਹੀ ਨਹੀਂ ਉਹਨੇ ਕਿਹਾ ਵੀ ਹੱਕਦਾਰ ਸਨ, ਜਿਵੇਂ ਅਸੀਂ ਭੈਣ ਅਮਨਜੋਤ ਕੌਰ ਉਹਨਾਂ ਦੀ ਲਿਖਤ ਪੜ੍ਹ ਕੇ ਹਟੇ। ਔਰ ਉਸ ਜ਼ਮਾਨੇ 'ਚ ਗਿਰੀ ਲਾਲ ਜੈਨ ਤੋਂ ਲੈ ਕੇ ਮੈਨੂੰ ਨਹੀਂ ਲੱਗਦਾ ਉਸ ਮੀਡੀਆ 'ਚ ਉਸ ਪੀਰੀਅਡ ਦੇ ਤੁਸੀਂ ਕੋਈ ਗਿਣੇ ਚੁਣੇ ਆਰਟੀਕਲ ਵੀ ਕੱਢ ਸਕਦੇ ਹੋ ਜਿਨ੍ਹਾਂ 'ਚ ਉਹਨਾਂ ਨੇ ਕਿਹਾ ਹੋਇਆ ਕਿ ਸਿੱਖਾਂ ਦੇ ਨਾਲ ਜ਼ਿਆਦਤੀ ਹੋਈ। ਔਰ ਪੋਲੀਟੀਕਲੀ ਵੀ ਬੇਸ਼ੱਕ ਡਰਾਮੇਬਾਜ਼ੀ ਕਈ ਵਾਰੀ ਹੁੰਦਾ ਜੀ। ਮੈਂ ਸ਼ਾਇਦ ਚੰਦਰ ਸ਼ੇਖਰ ਇੱਕੋ ਇੱਕ ਸੀ ਜਿਹਨੇ ਜੂਨ 84 ਨੂੰ ਉਦੋਂ ਕੰਡੈਮ ਕੀਤਾ ਸੀ, ਲੇਕਿਨ ਜਦੋਂ ਉਹ ਪ੍ਰਾਈਮ ਮਿਨਿਸਟਰ ਬਣਿਆ ਮੈਕਸਿਮਮ ਕਿਲਿੰਗਸ ਪੰਜਾਬ ਦੇ ਵਿੱਚ ਖਾਲਿਸਤਾਨੀਆਂ ਦੀ ਗੱਲਬਾਤ ਦੇ ਨਾਂ ਥੱਲੇ ਚੰਦਰ ਸ਼ੇਖਰ ਦੇ ਦੌਰ 'ਚ ਹੋਈਆਂ। ਸੋ ਕੁੱਲ ਮਿਲਾ ਕੇ ਜਿਹੜੀ ਬਹੁ ਗਿਣਤੀ ਦੀ ਜ਼ਹਿਨੀਅਤ ਹੈ, ਔਰ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਅੱਜ ਵੀ 30-32 ਸਾਲ ਬਾਅਦ ਤੁਸੀਂ ਆਪਣੇ ਜੈਨੋਸਾਈਡ ਦੀ ਗੱਲ ਕਰੋ ਤੇ ਤੁਸੀਂ ਅੱਤਵਾਦੀ ਹੋ, ਲੇਕਿਨ ਬੇਅੰਤ ਸਿੰਘ ਸਤਵੰਤ ਸਿੰਘ ਦੀ ਗੱਲ ਤਾਂ ਕੀ ਕਰਨੀ ਹੈ। ਅੱਜ ਵੀ ਤੁਸੀਂ ਦੇਖੋ ਦੀਵਾਲੀ ਦੀਆਂ ਵਧਾਈਆਂ ਤੇ ਅਸੀਂ ਲੱਗੇ ਹੁੰਦੇ ਕੋਈ ਔਰ ਸਾਡੇ ਗੁਰਦੁਆਰਿਆਂ 'ਚ ਵੀ ਬੜੀ ਪੋਪ ਲੀਲਾ ਜਿਹੜੀ ਅਸੀਂ ਕਰਦੇ ਹਾਂ, ਬੜੀਆਂ ਆਤਿਸ਼ਬਾਜ਼ੀਆਂ ਔਰ ਜਿਹੜੀਆਂ ਨੇ ਉਹ ਰੌਸ਼ਨੀਆਂ, ਔਰ ਇਹ ਸਾਨੂੰ ਭੁੱਲ ਗਏ ਕਿ ਵੀ ਇਹ ਸਾਰਾ ਪਾਰਟ ਅਜੇ ਸਾਡੀਆਂ ਅੱਖਾਂ ਸਾਹਮਣੇ ਵਾਪਰੇ। ਅਸੀਂ ਅੱਜ ਤੱਕ ਯਾਦ ਕਰਦੇ ਹਾਂ ਉਹ ਖੂਨੀ ਦੀਵਾਲੀ, ਭਾਈ ਮਨੀ ਸਿੰਘ ਦੀ ਸ਼ਹਾਦਤ ਕਿ ਸਰਬੱਤ ਖਾਲਸਾ ਹੋਣ ਦੇਣ ਲਈ ਉਹਨਾਂ ਨੇ, ਔਰ ਮੁਗਲਾਂ ਦੀ ਇਹ ਬਦਨੀਅਤੀ ਸੀ ਕਿ ਸਿੱਖ ਇਕੱਠੇ ਹੋਣਗੇ, ਅਸੀਂ ਜਿਹੜਾ ਹਮਲਾ ਕਰਕੇ ਮਾਰਾਂਗੇ, ਔਰ ਉਹਨਾਂ ਨੇ ਉਸ ਨੂੰ ਮੈਸੇਜ ਭੇਜ ਦਿੱਤੇ ਕਿ ਭਾਈ ਨਾ ਆਓ। ਔਰ ਨਤੀਜਾ ਉਹਨਾਂ ਨੂੰ ਜਦੋਂ ਫੜਿਆ ਉਹਨਾਂ ਨੇ ਕਿਹਾ ਜੀ ਟੈਕਸ ਦਿਓ, ਇਹ ਤੁਸੀਂ ਮੰਨਿਆ ਸੀ। ਉਹਨਾਂ ਨੇ ਕਿਹਾ ਜੀ ਤੁਸੀਂ ਤਾਂ ਇਕੱਠ ਹੋਣ ਨਹੀਂ ਦਿੱਤਾ।
ਔਰ ਹਾਲਾਂ ਲਾਹੌਰ ਦੀ ਸੰਗਤ ਦੂਸਰੀ ਉਹ ਤਿਆਰ, ਉਹਨਾਂ ਨੇ ਕਿਹਾ ਗੱਲ ਇਹ ਨਹੀਂ ਹੈ, ਗੱਲ ਸਿਧਾਂਤ ਦੀ, ਇਹਨਾਂ ਨੇ ਧੋਖਾ ਕੀਤਾ ਤੇ ਅਸੀਂ ਪੈਰ ਪੈਰ ਤੇ ਧੋਖਾ। ਉਸ ਦੀਵਾਲੀ ਨਾਲ ਜੁੜਿਆ ਸਾਨੂੰ ਭਾਈ ਮਨੀ ਸਿੰਘ ਵੀ ਭੁੱਲ ਗਏ, ਸਰਬੱਤ ਖਾਲਸਾ ਦਾ ਕਾਨਸੈਪਟ ਵੀ ਭੁੱਲ ਗਿਆ, ਉਹ ਸਾਰੀ ਅਕਾਲ ਤਖਤ ਦੀ ਸੋਵਰਨਟੀ ਦੀ ਗੱਲ ਵੀ ਭੁੱਲ ਗਈ। ਸਾਡੇ ਲਈ ਦੀਵਾਲੀ ਮਠਿਆਈਆਂ ਜਾਂ ਅੱਜ ਡਰਾਈ ਫਰੂਟ ਹੋ ਗਿਆ, ਉਹਦੀ ਥਾਂ ਤੇ ਵਧਾਈਆਂ ਤੇ ਇਹ ਡਿਬੇਟ ਹੋ ਰਹੀ ਹੈ ਜੀ ਇਹ ਬੰਦੀ ਛੋੜ ਹੈ ਨਹੀਂ ਹੈ। ਡੇਟ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਰਿਲੀਜ਼ ਹੋਏ ਸੀ, ਪਿੱਛੋਂ ਹੋਏ, ਪਹੁੰਚੇ ਸੀ ਨਹੀਂ ਸੀ ਪਹੁੰਚੇ ਜੀ, ਔਰ ਉਹਨਾਂ ਨੇ ਜਿਹੜਾ ਫਾਈਨਲੀ ਕਦੋਂ ਤੇ ਕਿਵੇਂ ਹਾਸਲ ਕਰਾਂਗੇ ਮਾਪਿਓ। ਔਰ ਇਹ ਬਿਲਕੁਲ ਠੀਕ ਹੈ, ਮੈਂ ਕੈਂਪਾਂ ਦੇ ਹਵਾਲੇ ਨਾਲ ਵੀ ਦੇਖਿਆ, ਜਿਨ੍ਹਾਂ ਕੈਂਪਾਂ ਦੇ ਵਿੱਚ ਪੰਥ ਦੀ ਗੱਲ ਹੁੰਦੀ ਹੈ, ਜਦੋਂ ਬੱਚੇ ਵਾਪਸ ਜਾਂਦੇ ਨੇ ਤੇ ਆਪਣੇ ਮਾਪਿਓ ਨੂੰ ਪੁੱਛਦੇ ਨੇ ਕਿ ਜੀ ਤੁਸੀਂ ਇਹ ਗੱਲਾਂ ਤਾਂ ਸਾਨੂੰ ਦੱਸੀਆਂ ਹੀ ਨਹੀਂ, ਸਾਡੇ ਨਾਲ ਜੂਨ 84 ਚ ਕੀ ਹੋਇਆ, ਨਵੰਬਰ 84 ਚ ਕੀ ਹੋਇਆ ਅੱਜ। ਤੇ ਉਹ ਫਿਰ ਮਾਪਿਓ ਜਿਹੜੇ ਨੇ ਉਹ ਕੈਂਪ ਆਰਗੇਨਾਈਜ਼ ਕਰਨ ਵਾਲਿਆਂ ਨੂੰ ਗਿਲਾ ਕਰਦੇ ਨੇ ਕਿ ਜੀ ਅਸੀਂ ਤੁਹਾਨੂੰ ਅੱਤਵਾਦੀ ਬਣਾਉਣ ਲਈ ਥੋੜੀ ਬੱਚੇ ਤੁਹਾਡੇ ਕੋਲ ਭੇਜੇ ਸੀ ਜੀ, ਅਸੀਂ ਤਾਂ ਇਹ ਸੀ ਕਿ ਵੀ ਥੋੜਾ ਬਹੁਤ ਆਪਣਾ ਕਲਚਰ ਸਿੱਖ ਜਾਣ, ਪੰਜਾਬੀ ਬੋਲਣੀ ਆ ਜਾਏ, ਦੂਜਾ ਤੀਜਾ ਅਸੀਂ ਤੁਹਾਡੇ ਕੈਂਪ 'ਚ ਨਹੀਂ ਭੇਜਣ। ਔਰ ਇਹ ਇੱਕ ਨਹੀਂ ਬਹੁਤ ਸਾਰੀਆਂ ਥਾਵਾਂ ਤੇ, ਔਰ ਇਹੀ ਹਾਲ ਪੰਜਾਬੀ ਕਲਾਸਾਂ ਦਾ। ਔਰ ਇਹਦਾ ਨਤੀਜਾ ਮੈਂ ਕਦੇ ਇਸ ਲਈ ਕ੍ਰਿਟਿਸਿਜ਼ਮ ਨਹੀਂ ਕਰਦਾ, ਕੁਛ ਐਸੀਆਂ ਫਾਊਂਡੇਸ਼ਨਸ ਬਣੀਆਂ ਹੋਈਆਂ ਉੱਚੇ ਪਹਾੜਾਂ ਦੇ ਨਾਂ ਦੇ ਉੱਤੇ ਜਾਂ ਗੁਰੂਆਂ ਦੇ ਨਾਂ ਤੇ, ਜਦੋਂ ਤੁਸੀਂ ਬੱਚਿਆਂ ਦੀ ਸਿਲੇਬਸ ਬੁੱਕ ਦੇਖਦੇ ਹੋ ਜਿਹੜੇ ਗੁਰਮਤ ਦੇ ਨਾਂ ਥੱਲੇ ਪੜ੍ਹਾਉਂਦੇ ਨੇ, ਉਹ ਤਾਂ ਸਿੱਖੀ ਗਾਇਬ ਹੈ ਉਹਦੇ ਚੋਂ ਤਾਂ ਸਾਨੂੰ ਵੀ ਇੱਕ ਉਸ ਕਿਸਮ ਦੀਆਂ ਚਮਤਕਾਰੀ ਜਿਹੀਆਂ ਕਹਾਣੀਆਂ ਲਿਖ ਕੇ ਜਿਹੜੀਆਂ ਉਹ ਸੁਣਾਈਆਂ ਹੋਈਆਂ। ਜਿਹੜਾ ਸਿੱਖੀ ਗੁਰੂ ਗ੍ਰੰਥ ਗੁਰੂ ਪੰਥ ਦਾ ਕਾਨਸੈਪਟ ਹੈ, ਆਜ਼ਾਦੀ ਦੀ ਗੱਲ ਤਾਂ ਦੂਰ ਦੀ ਗੱਲ, ਉਹ ਤਾਂ 10ਵੇਂ ਪਾਤਸ਼ਾਹ ਦਾ ਜਾਂ ਸਿੱਖੀ ਦਾ ਸੰਤ ਸਿਪਾਹੀ ਦੇ ਕਾਨਸੈਪਟ ਸਿਪਾਹੀ ਗਾਇਬ ਕੀਤਾ। ਉਹਨਾਂ ਨੇ ਤਾਂ ਹੱਥ 'ਚ ਉੱਨ ਦੀਆਂ ਮਾੜਾ ਫੜਾਤੀ, ਉਹ ਤਾਂ ਸਟੀਲ ਦੀ ਮਾੜਾ ਵੀ ਨਹੀਂ ਫੜਨ ਦਿੰਦੇ ਕਿ ਬਈ ਇਹ ਵੀ ਜਦੋਂ ਸਟੀਲ ਦੇ ਮੜਕੇ ਟਕ ਟਕ ਕਰਦੇ ਨੇ ਕਿਤੇ ਦਿਮਾਗ 'ਚ ਇਹ ਨਾ ਆਏ ਕਿ ਬਈ ਅਸੀਂ ਵੀ ਟਕ ਟਕ ਉੱਨ ਨੂੰ ਫੇਰੀ ਜਾਓ ਹੱਥ ਦੇ ਉੱਤੇ ਜੀ। ਸੋ ਕਿਵੇਂ ਤੇ ਕਦੋਂ ਹਾਸਲ, ਮੈਨੂੰ ਨਹੀਂ ਇਸ ਦਾ ਮੇਰੇ ਕੋਲ ਜਵਾਬ ਹੈ, ਪਰ ਮੈਂ ਸਮਝਦਾ ਵੀ ਆਪਣੇ ਘਰ ਤੋਂ ਗੱਲ ਸ਼ੁਰੂ। ਜਦੋਂ ਸੰਸਥਾਵਾਂ ਕਰਪਟ ਹੁੰਦੀਆਂ, ਕੌਮਾਂ ਦੇ ਲੀਡਰ ਵਿਕਦੇ ਨੇ, ਫਿਰ ਘਰ ਨੂੰ ਆਪਣੀ ਨਰਸਰੀ ਬਣਾਈ ਹੈ। ਘੱਟੋ ਘੱਟ ਆਪਣੇ ਬੱਚਿਆਂ ਨੂੰ ਜੇ few thousand ਸਿੱਖਸ ਵੀ ਇਸ ਕਮਿਟਮੈਂਟ ਦੇ ਨਾਲ ਕਿ ਅਸੀਂ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜਨਾ, ਸਿੱਖੀ ਦੇ ਨਾਲ ਜੋੜਨਾ, ਭਵਿੱਖ ਦੇ ਖਾਲਿਸਤਾਨ ਦੇ ਲਈ ਤਿਆਰ ਕਰਨਾ, ਤੇ ਫਿਰ ਮੈਂ ਸਮਝਦਾ ਵੀ ਉਹ ਦਿਨ ਦੂਰ ਨਹੀਂ ਹੋਏਗਾ ਕਿ ਤਬਦੀਲੀ ਹੋਏਗੀ। ਬਾਕੀ ਕੋਈ ਇਸ ਦਾ ਰੈਡੀਮੇਡ ਸੋਲੂਸ਼ਨ ਬਿਲਕੁਲ ਨਹੀਂ ਜੀ। ਡਾਕਟਰ ਸਾਹਿਬ ਬਿਲਕੁਲ, ਹੁਣ ਤੁਸੀਂ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਦੇਖੋ, ਪਿਛਲੇ ਹਫਤੇ ਜਦੋਂ ਅਸੀਂ ਬਾਬਾ ਫਰੀਦ ਜੀ ਦਾ ਰਾਗ ਸੂਹੀ ਦਾ ਸ਼ਬਦ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ ਭਰ ਸਰਵਰ ਜਬ ਉਛਲੇ ਤਬ ਤਰਨ ਦਹੇਲਾ, ਇਸ ਨੂੰ ਵਿਚਾਰ ਅਧੀਨ ਲਿਆਂਦਾ ਸੀ ਤੇ ਕੁਦਰਤੀ ਮੈਨੂੰ ਇਹ ਗੁਜ਼ਰਿਆ ਕਿ ਵੀ ਬਿਲਕੁਲ ਇਸ ਥਾਟ ਵਾਲਾ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਦਾ ਵੀ, ਕਈ ਵਾਰ ਜੇ ਤੁਸੀਂ ਅਖੀਰ 'ਚ ਨਾਨਕ ਸ਼ਬਦ ਨਾ ਦੇਖਿਆ ਹੋਏ ਤਾਂ ਲੱਗੇਗਾ ਵੀ ਜਿਵੇਂ ਇਹ ਵੀ ਬਾਬਾ ਫਰੀਦ ਦੇ ਅੰਦਾਜ਼ 'ਚ ਹੈ, ਕਿਉਂਕਿ ਇਹ ਹੁੰਦਾ ਕਿ ਇੱਕ ਪਾਸੇ ਇਹ ਨਹੀਂ ਹੈ। ਕਈ ਵਾਰੀ ਸਾਡੇ ਕਈ ਇੰਟਰਪ੍ਰੀਟਰ ਕਹਿਣਗੇ ਜੀ ਬਾਬਾ ਫਰੀਦ ਜੀ ਨੇ ਲੋਭ ਰੱਤ ਨਾ ਹੋਏ, ਗੁਰੂ ਸਾਹਿਬ ਨੇ ਇਸ ਲਈ ਕਿਹਾ ਵੀ ਉਹਨਾਂ ਨੇ ਕਹਿ ਦਿੱਤਾ ਜੀ ਰੱਤ ਨਾ ਹੋਏ। ਇਹ ਨਹੀਂ, ਇਹ ਹਮੇਸ਼ਾ ਜਦੋਂ ਤੁਸੀਂ ਕਿਸੇ ਦੇ ਵਿਊ ਪੜ੍ਹਦੇ ਹੋ, ਕਿਸੇ ਦੀ ਰਚਨਾ ਦੇਖਦੇ ਹੋ, ਤੁਸੀਂ ਵੀ ਉਸ ਚੋਂ ਇੱਕ ਜਿਹੜੀ ਹੈ ਇਨਸਪਾਇਰ ਹੁੰਦੇ ਹੋ। ਔਰ ਇਹ ਰੀਜ਼ਨ ਹੈ ਕਿ ਬਹੁਤ ਵਾਰ ਕਾਮਨ ਸ਼ਬਦ ਆਈਡੀਆਜ਼ ਵੀ ਇੱਕ ਦੂਸਰੇ ਦੇ ਆਉਂਦੇ ਨੇ, ਔਰ ਇਹ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਗੁਰਬਾਣੀ ਦੇ ਵਿੱਚ ਵੀ ਹੋਇਆ ਹੈ। ਭਗਤ ਕਬੀਰ ਜੀ ਦੀ ਬਾਣੀ ਹੈ, ਉਹਦੇ ਨਾਲ ਗੁਰੂ ਨਾਨਕ ਸਾਹਿਬ ਜਾਂ ਗੁਰੂ ਅਮਰਦਾਸ ਜਾਂ ਗੁਰੂ ਅਰਜਨ ਸਾਹਿਬ ਦੀ ਬਾਣੀ ਬਹੁਤ ਸਿਮਿਲਰ ਥਾਟ, ਕਿਉਂਕਿ ਉਹ ਮੋਟੀਵੇਸ਼ਨ ਵੀ, ਇੰਸਪੀਰੇਸ਼ਨ ਵੀ ਔਰ ਕਾਮਨਨੈਸ ਵੀ ਹੈ। ਔਰ ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਸੂਹੀ ਮਹੱਲਾ ਪਹਿਲਾ, ਸੂਹੀ ਰਾਗ ਦਾ। ਜਪ ਤਪ ਕਾ ਬੰਦ ਬੇੜਲਾ ਜਿਤ ਲੰਘੈ ਵਹੇਲਾ, ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮੰਜੀਠੜਾ ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ ਰਹਾਓ, ਸਾਜਣ ਚੱਲੇ ਪਿਆਰਿਆ ਕਿਉਂ ਮੇਲਾ ਹੋਈ, ਜੇ ਗੁਣ ਹੋਵੇਂ ਗੰਠੜੀਐ ਮੇਲੇਗਾ ਸੋਈ, ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ, ਆਵਾ ਗੌਣ ਨਿਵਾਰਿਆ ਹੈ ਸਾਚਾ ਸੋਈ, ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਗੁਰ ਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ, ਨਾਨਕ ਕਹਿ ਸਹੇਲਿਓ ਸਹੁ ਖਰਾ ਪਿਆਰਾ, ਹਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ। ਜੇ ਬਾਬਾ ਫਰੀਦ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਸੀ, ਗੁਰੂ ਨਾਨਕ ਸਾਹਿਬ ਯਾਦ ਕਰਵਾਉਂਦੇ ਨੇ, ਜਪ ਤਪ ਕਾ ਬੰਦ ਬੇੜਲਾ। ਸੰਸਾਰ ਇੱਕ ਮਾਇਆ ਅੱਗ ਦਾ ਸਮੁੰਦਰ ਹੈ, ਸਰੋਵਰ ਹੈ, ਇਸ ਤੋਂ ਪਾਰ ਜਾਣਾ ਕਿਵੇਂ ਜਾਵਾਂਗੇ?
ਜੀ ਉਸ ਰੱਬ ਦੀ ਯਾਦ ਇਬਾਦਤ ਦੀ ਬੇੜੀ ਬੰਨ ਲਈਏ। ਜ਼ਾਹਰ ਹੈ ਕਿ ਉਸ ਦੇ ਨਾਲ ਜੁੜਨਾ, ਉਸ ਸਮੁੰਦਰ ਤੋਂ ਪਾਰ ਲੰਘਣਾ। ਤੇ ਜੇ ਇਹ ਬੇੜਾ ਬੰਨ ਲਾਂਗੇ, ਵਹੀਲਾ ਹੁੰਦਾ ਛੇਤੀ, ਪੋਠੋਹਾਰੀ 'ਚ ਵੀ ਕਹਿਣਗੇ ਵਹਿਲੇ ਵਹਿਲੇ ਵੰਜੀ, ਕਾਲੀ ਕਾਲੀ ਜਾ ਵਹਿਲੇ ਵਹਿਲੇ ਆਸੇ, ਜਲਦੀ ਜਲਦੀ ਆਏ। ਸੋ ਜਿਤ ਲੰਘਾ ਵਹੀਲਾ, ਫਿਰ ਅਸੀਂ ਕਾਲੀ ਕਾਲੀ ਇਸ ਸਮੁੰਦਰ ਚੋਂ ਲੰਘ ਜਾਾਂਗੇ। ਔਰ ਇਹ ਐਸਾ ਰੱਬ ਦੇ ਨਾਮ ਦਾ ਜਪ ਤਪ ਦਾ ਬੇੜਾ, ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ। ਫਿਰ ਇਹ ਮਾਇਆ ਦਾ ਸਮੁੰਦਰ, ਮੋਹ ਦੀਆਂ ਤੁਣਕੇ ਨਹੀਂ ਵੱਜਣਗੇ, ਉਛਲੇਗਾ ਨਹੀਂ, ਮਨ ਡੋਲੇਗਾ ਨਹੀਂ। ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਕਿ ਉਸ ਦਾ ਇੱਕੋ ਨਾਂ ਜਿਹੜਾ ਮਨਜੀਠ ਹੈ, ਪੱਕਾ ਰੰਗ ਹੈ, ਉਸ ਦੇ ਨਾਲ ਮੇਰੀ ਰੂਹ ਦਾ ਚੋਲਾ ਰੰਗਿਆ ਜਾਏਗਾ। ਮੇਰਾ ਪਿਆਰਾ ਢੋਲਾ, ਮੇਰਾ ਪਿਆਰਾ ਮੇਰੇ ਨਾਲ ਮਨਜੀਠ ਰੰਗ ਦੇ ਵਿੱਚ ਮੇਰੇ ਉਸ ਹੋਂਦ ਨੂੰ ਜਿਹੜਾ ਉਹ ਆਪਣਾ ਹਿੱਸਾ ਬਣਾਏਗਾ। ਸਾਜਣ ਚਲੇ ਪਿਆਰਿਆ ਕਿਉਂ ਮੇਲਾ ਹੋਈ, ਜੇ ਗੁਣ ਹੋਵੇ ਗੰਠੜੀਐ ਮੇਲੇਗਾ ਸੋਈ। ਕਿ ਸੱਜਣ, ਅਸੀਂ ਤੁਰੇ ਜਾਂਦੇ ਹਾਂ, ਦੁਨੀਆ ਤੋਂ ਇੱਕ ਤੋਂ ਬਾਅਦ ਇੱਕ ਜਾ ਰਹੇ, ਤੇ ਇਸ ਸਾਰੀ ਦੁਨੀਆ 'ਚ ਰਹਿੰਦੇ ਆ, ਕਿਵੇਂ ਉਸ ਵਾਹਿਗੁਰੂ ਦੇ ਨਾਲ ਮੇਲ ਹੋਏ। ਜੇ ਗੁਣ ਹੋਵੇ ਗੰਠੜੀਐ ਮੇਲੇਗਾ, ਜੇ ਗੰਢ ਦੇ ਵਿੱਚ ਗੁਣ ਹੋਣਗੇ, ਰੱਬ ਦੀ ਯਾਦ ਦਾ ਜਿਹੜਾ ਉਹ ਹੋਏਗਾ ਸਾਡੇ ਕੋਲ ਖਜ਼ਾਨਾ, ਮਿਲੇਗਾ ਸੋਈ, ਫਿਰ ਆਪ ਹੀ ਆਪਣੇ ਨਾਲ ਮਿਲਾਏਗਾ। ਮਿਲਿਆ ਹੋਏ ਨਾ ਵਿਛੜਿਆ, ਜੇ ਮਿਲਿਆ ਹੋਈ ਆਵਾ ਗੌਣ ਨਿਵਾਰਿਆ ਹੈ ਸਾਚਾ ਸੋਈ। ਜੇ ਸੱਚਮੁੱਚ ਅਸੀਂ ਮਿਲੇ ਹੋਏ, ਕਈ ਵਾਰ ਅਸੀਂ ਮਿਲਣ ਦਾ ਪਖੰਡ ਕਰਦੇ ਹਾਂ, ਬਗਲੇ ਭਗਤ ਜਿਹਨਾਂ ਨੂੰ ਕਹਿੰਦੇ ਨੇ, ਤੇ ਜੇ ਸੱਚਮੁੱਚ ਉਹ ਮਿਲਿਆ ਹੋਇਆ, ਫਿਰ ਉਹ ਆਵਾ ਗੌਣ ਨਿਵਾਰਿਆ, ਜਨਮ ਮਰਨ ਦੇ ਚੱਕਰ ਚੋਂ ਸਾਨੂੰ ਬਾਹਰ ਕੱਢ ਦਿੰਦਾ ਹੈ। ਉਹ ਸੱਚਾ ਨਿਰੰਕਾਰ ਹੈ। ਹਉਮੈ ਮਾਰ ਨਿਵਾਰਿਆ ਸੀਤਾ ਹੈ ਝੋਲਾ। ਜਦੋਂ ਉਸ ਰੱਬ ਦੀ ਯਾਦ ਜੁੜ ਜਾਂਦੇ ਹੈ, ਹਉਮੈ ਕੱਟੀ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਤੇ ਮਾਨੋ ਇਵੇਂ ਹੈ ਕਿ ਉਹਦੇ ਪਿਆਰ ਦਾ ਚੋਲਾ ਇਸ ਰੂਹ ਦੇ ਉੱਤੇ, ਹਉਮੈ ਬਾਹਰ ਹੈ ਔਰ ਪਿਆਰ ਦੇ ਵਿੱਚ ਰੰਗਿਆ ਹੋਇਆ ਚੋਲਾ ਆਪਣੇ ਆਪ ਨੂੰ ਸੰਵਾਰਿਆ ਹੈ। ਉਹਦੇ ਪਿਆਰ ਦਾ ਮੈਂ ਚੋਲਾ ਪਾਇਆ। ਗੁਰਬਚਨੀ ਮਨ ਗੁਰਬਚਨੀ ਫਲ ਪਾਇਆ, ਸਹਿ ਕੇ ਅੰਮ੍ਰਿਤ ਬੋਲਾ। ਪ੍ਰਭੂ ਦੇ ਅੰਮ੍ਰਿਤ ਬੋਲ ਜਦੋਂ ਮੇਰੇ ਅੰਦਰ ਵਸ ਗਏ, ਤੇ ਗੁਰੂ ਦੇ ਬਚਨਾਂ ਤੇ ਆਮੰਨਾ ਹੋਈ, ਤੇ ਜੀਵਨ ਫਲ, ਜੀਵਨ ਪਦਵੀ ਪ੍ਰਾਪਤ ਹੋਈ। ਨਾਨਕ ਕਹੈ ਸਹੇਲਿਓ ਸੌ ਖਰਾ ਪਿਆਰਾ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਹੇ ਮੇਰੀ ਉਹ ਸਹੇਲਿਓ, ਮੇਰੇ ਦੋਸਤੋ, ਹਮ ਸਫਰ ਰੂਹੋ, ਇਸ ਰਸਤੇ ਦੀਆਂ ਰੂਹਾਨੀਅਤ ਦੇ ਪਾਂਧਿਓ, ਉਹ ਪਿਆਰਾ, ਉਹ ਪ੍ਰੀਤਮ, ਸ਼ੌ ਖਰਾ ਪਿਆਰਾ, ਬਹੁਤ ਪਿਆਰਾ। ਹਮ ਸਹਿ ਕੇਰੀਆਂ ਦਾਸੀਆਂ, ਅਸੀਂ ਸਾਰੀਆਂ ਹੀ ਰੂਹਾਂ ਉਸ ਪਿਆਰੇ ਦੀਆਂ ਦਾਸੀਆਂ ਬਣ ਕੇ ਸਾਚਾ ਖਸਮ ਹਮਾਰਾ ਦਾਸੀਆਂ ਬਣ ਜਾਈਏ। ਉਹ ਖਸਮ ਜਿਹੜਾ ਸਾਡਾ ਨਿਰੰਕਾਰ ਹੈ, ਉਹ ਸੱਚਾ ਹੈ, ਉਹ ਹਮੇਸ਼ਾ ਰਹਿਣ ਵਾਲਾ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰੋਡਕਸ਼ਨ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।